With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਮੂਲ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ ਅੱਜ ਸਿੱਖਾਂ ਦਾ ਨਵਾਂ ਸਾਲ ਹੈ। ਇਸ ਮੌਕੇ ਤੇ ਅੱਜ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਦਾ ਗੁਰਗੱਦੀ ਦਿਵਸ ਹੈ। ਇਹਨਾਂ ਦੋਨਾਂ ਮੌਕਿਆਂ ਤੇ ਅਸੀਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ। ਤੁਹਾਨੂੰ ਵੀ ਬਹੁਤ ਬਹੁਤ। ਤੇ ਅੱਜ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ, ਉਸ ਮੌਕੇ ਤੇ ਵੀ ਤੁਹਾਨੂੰ ਸ਼ੁਭਕਾਮਨਾਵਾਂ। ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਸਰੋਤਿਆਂ ਤੋਂ ਮਾਫੀ ਚਾਹੁੰਦੇ ਹਾਂ ਜੀ ਕਿ ਫਰਾਈਡੇ ਦਾ ਪ੍ਰੋਗਰਾਮ ਅਸੀਂ ਨਹੀਂ ਕੀਤਾ। ਰਿਪੀਟ ਸੀ ਇੰਟਰਨੈਸ਼ਨਲ ਵਿਮਨਸ ਡੇ ਪ੍ਰੋਗਰਾਮ ਦਾ ਜੀ। ਉਸ ਦਾ ਕਾਰਨ ਕੈਲੀਫੋਰਨੀਆ ਵਿਜ਼ਿਟ ਸੀ, ਕਿਉਂਕਿ ਕਿਸੇ ਸਮਾਗਮ ਦੇ ਸਬੰਧ ਜਿਹੜਾ ਸ਼ਨੀਚਰਵਾਰ ਸੀ ਮੈਂ ਫ੍ਰੈਜ਼ਨੋ ਕੈਲੀਫੋਰਨੀਆ ਜਾਣਾ ਸੀ। ਸੋ ਬਹੁਤ ਸਾਰੇ ਦਰਸ਼ਕਾਂ ਨੇ ਈਮੇਲਸ ਰਾਹੀਂ, ਟੈਕਸਟ ਮੈਸੇजेस ਰਾਹੀਂ, ਫੋਨ ਕਾਲਸ ਰਾਹੀਂ ਫਿਕਰ ਦਾ ਇਜ਼ਹਾਰ ਕੀਤਾ ਜੀ। ਇੱਕ ਸਾਡੇ ਜਿਹੜੇ ਖਾਸ ਮਿੱਤਰ ਨੇ ਵਰਜੀਨੀਆ ਤੋਂ ਬਲਵਿੰਦਰ ਸਿੰਘ ਚੱਠਾ, ਉਹਨਾਂ ਨੇ ਤਾਂ ਟੌਂਟ ਕੀਤਾ ਕਿ ਡਾਕਟਰ ਸਾਹਿਬ ਯੂ ਆਰ ਨਾਟ ਸਪੋਜ਼ਡ ਟੂ ਹੈਵ ਅ ਡੇ ਆਫ, ਹਾਊ ਕਮ ਯੂ ਟੁਕ। ਮੈਂ ਕਿਹਾ ਜੀ ਮੈਂ ਕੋਈ ਗੁਨਾਹ ਕੀਤਾ ਕਿ ਮੇਰੇ ਤਾਂ ਤੁਸੀਂ ਕੋਈ ਡਿਗਰੀ ਦਿੱਤੀ ਹੋਈ ਹੈ। ਪਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਹਰ ਇੱਕ ਨੇ ਫਿਕਰ ਜਿਹੜਾ ਹੈ ਉਹ ਦਰਸਾਇਆ। ਮੈਂ ਸਮਝਦਾ ਵੀ ਅੱਜ ਸਾਡੇ ਕੈਲੰਡਰ ਦਾ ਬਹੁਤ ਖਾਸ ਦਿਨ ਹੈ। ਔਰ ਜਦੋਂ ਮੈਂ ਦੇਖਿਆ ਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ, ਗਵਰਨਮੈਂਟ, ਉਹਨਾਂ ਦੀ ਆਪੋਜੀਸ਼ਨ ਲੀਡਰ ਔਰ ਖਾਸ ਤੌਰ ਤੇ ਈਵਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਮਾਗਮ ਇਤਿਹਾਸਕ ਗੁਰਦੁਆਰਿਆਂ 'ਚ ਹੋਏ ਔਰ ਅਮਰੀਕਾ, ਕੈਨੇਡਾ ਜਾਂ ਬਾਹਰਲੀਆਂ ਥਾਵਾਂ ਤੋਂ ਵੀ ਇਸ ਕਿਸਮ ਦੀਆਂ ਖਬਰਾਂ ਨੇ। ਤੁਸੀਂ ਵੀ ਦੱਸ ਰਹੇ ਸੀ ਕਿ
ਗੁਰਦੁਆਰਾ ਬਾਬਾ ਮਾਝਾ ਸਿੰਘ ਉਹਨਾਂ ਤੁਸੀਂ ਉੱਥੇ ਰਾਤ ਸਵੇਰੇ 2:30 ਵਜੇ ਤੱਕ ਕੀਰਤਨ ਦਾ ਆਨੰਦ ਮਾਣਿਆ ਜੀ। ਸੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਇਹ ਠੀਕ ਹੈ ਕਿ ਜਿਸ ਕਿਸਮ ਦੀ ਪ੍ਰਾਪਤੀ ਦਾ ਚਾਅ 2003 ਚ ਜਦੋਂ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਸੀ, ਹੌਲੀ ਜਿਵੇਂ ਇਹਨਾਂ ਨੇ ਉਸ ਦਾ ਅੱਧਾ ਹਿੰਦੂਕਰਨ ਫਿਰ ਪੂਰਾ ਹਿੰਦੂਕਰਨ ਔਰ ਜਿਸ ਕਿਸਮ ਦਾ ਇਸ ਨੂੰ ਵਿਵਾਦਾਂ ਦੇ ਘੇਰੇ ਦੇ ਵਿੱਚ ਲਿਆਂਦਾ ਉਸ ਗੱਲ ਨੇ ਬਹੁਤ ਨੁਕਸਾਨ ਕੀਤਾ। ਪਰ ਇਹਦੇ ਬਾਵਜੂਦ ਇਹ ਗੱਲ ਜਦੋਂ ਅਸੀਂ ਈਵਨ ਅਖਬਾਰਾਂ 'ਚ ਵੀ ਹੋਰ ਥਾਵਾਂ ਤੋਂ ਵੀ ਦੇਖਦੇ ਹਾਂ, ਦੁਨੀਆ ਭਰ 'ਚ ਈਵਨ ਭਾਰਤ ਦੇ ਹਵਾਲੇ ਨਾਲ ਵੀ ਅਕਾਲੀਆਂ ਦੀ ਜਾਂ ਇਸ ਵੇਲੇ ਇਹ ਹੁਣ ਮਜਬੂਰੀ ਬਣਦਾ ਜਾਂਦਾ। ਹੋ ਸਕਦਾ ਆਉਣ ਵਾਲੇ ਸਮੇਂ ਜਿਵੇਂ ਹੁਣ ਸਤਲੁਜ ਯਮੁਨਾ ਲਿੰਕ ਨਹਿਰ ਇਹਨਾਂ ਦੇ ਗਲੇ ਦੀ ਹੱਡੀ ਬਣ ਗਈ ਕਿਉਂਕਿ ਸੁਪਰੀਮ ਕੋਰਟ 'ਚ ਔਰ ਸੈਂਟਰ ਗਵਰਨਮੈਂਟ ਦਾ ਸਟੈਂਡ ਆਇਆ। ਹੁਣ ਬਾਦਲ ਨੇ ਜਿਹੜਾ ਹੈ ਉਹ ਪੰਜਾਬ ਅਸੈਂਬਲੀ ਦੇ ਵਿੱਚ ਬਿੱਲ ਪਾਸ ਕਰਵਾਇਆ ਕਿ ਜੀ ਅਸੀਂ ਲਗਭਗ 4000 ਏਕੜ ਜਿਹੜੀ ਕਿਸਾਨਾਂ ਤੋਂ ਐਕਵਾਇਰ ਕੀਤੀ ਸੀ ਲਗਭਗ 45-40 ਸਾਲ ਪਹਿਲਾਂ, ਉਹ ਉਹਨਾਂ ਨੂੰ ਵਾਪਸ ਮੋੜ ਰਹੇ ਆ ਔਰ ਉਹਨਾਂ ਤੋਂ ਪੈਸੇ ਵੀ ਨਹੀਂ ਲਵਾਂਗੇ ਤਾਂ ਕਿ ਜਿਹੜੇ ਉਹਨਾਂ ਨੇ ਜਿਹੜੇ ਵਿੱਚ ਟੋਏ ਔਰ ਦੂਜੇ ਨੇ, ਕਿਉਂਕਿ ਉਸ ਨੂੰ ਕਾਫੀ ਵਾਈਡ ਕੀਤਾ ਗਿਆ। ਨਹਿਰ ਤਾਂ ਆਲਮੋਸਟ 70-80% ਤੋਂ ਜ਼ਿਆਦਾ ਤਿਆਰ ਕੀਤੀ ਹੋਈ ਸੀ ਪੰਜਾਬ ਵਾਲਿਆਂ ਨੇ, ਹਰਿਆਣੇ ਨੇ ਆਪਣਾ ਸਾਰਾ ਪੋਰਸ਼ਨ ਤਿਆਰ ਕੀਤਾ ਸੀ ਕਿ ਉਹ ਉਹਨੂੰ ਵਾਹੀ ਯੋਗ ਬਣਾ ਸਕਣ। ਸੋ ਪੋਸੀਬਲ ਹੈ ਕਿ ਆਉਣ ਵਾਲੇ ਸਮੇਂ 'ਚ ਜੇ ਇਹਨਾਂ ਨੂੰ ਲੱਗਾ ਕਿ ਵੀ ਇਹਨਾਂ ਦੀ ਦਾਲ ਨਹੀਂ ਗਲਦੀ ਔਰ ਜਿਵੇਂ ਬਾਦਲ ਦਾ ਅਸੈਂਬਲੀ ਦੇ ਵਿੱਚ ਬਿਆਨ ਹੈ ਕਿ ਜੀ ਕਿਵੇਂ ਅਸੀਂ ਇੱਕ ਬੂੰਦ ਖੂਨ ਦੀ ਬਹਾ ਦੇਵਾਂਗੇ, ਅਸੀਂ ਪਾਣੀ ਨਹੀਂ ਜਾਣ ਦੇਵਾਂਗੇ ਔਰ ਹੋਰ ਵੀ ਕਈ ਕੁਛ ਇਸ ਕਿਸਮ ਦਾ। ਸੋ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਅਕਾਲ ਤਖਤ ਦੀ ਪਵਿੱਤਰ ਸੰਸਥਾ ਨੂੰ ਵਰਤ ਕੇ ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ, ਜਿਵੇਂ ਸਾਡੇ ਪੰਜਾਬ ਦੇ ਵੀਰ ਇਸਤੇਮਾਲ ਕਰਦੇ ਨੇ ਟਰਮ ਜੀ। ਲੇਕਿਨ ਇਸ ਵਾਰ ਕਿਉਂਕਿ ਜਦੋਂ ਇਹਨਾਂ ਨੇ ਬਿਕਰਮੀ ਕੈਲੰਡਰ ਨੂੰ ਨਾਨਕਸ਼ਾਹੀ ਦੇ ਉੱਤੇ ਲੇਬਲ ਲਾ ਕੇ ਵੇਚਿਆ ਤੇ ਉਹਦੇ 'ਚ ਸਾਰੀਆਂ ਤਰੀਕਾਂ ਬਦਲ ਦਿੱਤੀਆਂ ਨੇ। ਸੂਰਜ ਚੜ੍ਹਨ ਤੇ ਡੁੱਬਣ ਦਾ ਸਮੇਂ ਦੇ ਨਾਲ ਜੋ ਕੁਝ ਜੁੜਿਆ ਹੋਇਆ ਸੀ ਉਹ ਸਾਰਾ ਬਦਲਿਆ ਗਿਆ। ਸੰਗਰਾਂਦਾਂ ਦੇ ਨਾਂ ਥੱਲੇ ਜੋ ਕੁਝ ਸੀ ਉਹ ਬਦਲਿਆ ਗਿਆ। ਲੇਕਿਨ ਇਹਦੇ ਬਾਵਜੂਦ ਇਹ 14 ਮਾਰਚ ਜਾਂ 1 ਚੇਤ ਨੂੰ ਸਥਿਰ ਰੱਖਣਾ ਔਰ ਇਸੇ ਦਿਨ ਹੀ ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਹਰਰਾਏ ਸਾਹਿਬ ਦਾ ਗੁਰਗੱਦੀ ਦਿਵਸ ਵੀ ਹੈ, ਇਸ ਨੂੰ ਘੱਟੋ ਘੱਟ ਉਹ ਵੀ ਚੈਲੰਜ ਨਹੀਂ ਕਰਦੇ ਔਰ ਇਸ ਲਈ ਇਸ ਦਿਨ ਦੇ ਉੱਤੇ ਕੋਈ ਤਕਰਾਰ ਜਾਂ ਕੋਈ ਵਾਦ ਵਿਵਾਦ ਨਹੀਂ ਹੈ ਕਿ ਜਿਹੜੀ ਸ਼ੁਰੂਆਤ ਹੈ ਉਹ 1 ਚੇਤ ਤੋਂ ਹੈ ਨਾਨਕਸ਼ਾਹੀ ਕੈਲੰਡਰ ਦੀ ਔਰ ਉਹ 14 ਮਾਰਚ ਬਣਦਾ ਹੈ ਮਾਡਰਨ ਇਸ ਸਮੇਂ ਦਾ ਔਰ ਇਹੀ ਦਿਨ ਗੁਰੂ ਹਰਰਾਏ ਸਾਹਿਬ ਦਾ ਗੁਰਗੱਦੀ ਦਿਵਸ ਵੀ ਹੈ। ਔਰ ਅੱਜ ਜਦੋਂ ਕਿ ਮਿਡਨਾਈਟ ਗੁਜ਼ਰੀ 548 ਨਾਨਕਸ਼ਾਹੀ ਵਰਾ ਸੰਮਤ 548 ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਵਰੇ 1469 ਦੇ ਨਾਲ ਇਸ ਨੂੰ ਜਿਹੜਾ ਜੋੜਿਆ ਗਿਆ। ਸੋ ਇਹ ਜਦੋਂ ਅਸੀਂ ਬੇਸ਼ੱਕ ਅੱਜ ਇਸ ਮੁੱਦੇ ਦੇ ਉੱਤੇ ਖਾਸ ਗੱਲਬਾਤ ਸਰਪਾਲ ਸਿੰਘ ਪੁਰੇਵਾਲ ਨਿਰਮਾਤਾ ਨਾਨਕਸ਼ਾਹੀ ਕੈਲੰਡਰ ਉਹ ਕਰਨਗੇ 9:30 ਜਿਹੜਾ 9:30 ਵਜੇ ਰੀਤ ਕੌਰ ਦਾ ਜਿਹੜਾ ਨਿਊਜ਼ ਸ਼ੋਅ ਹੁੰਦਾ ਔਰ ਉਹਨਾਂ ਦੇ ਨਾਲ ਜਦੋਂ ਜੋ ਵੀ ਸਵਾਲ ਜਵਾਬ ਹੁੰਦੇ ਨੇ ਭਾਵੇਂ ਹਰ ਵਾਰ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਪਰ ਕਿਉਂਕਿ ਨਵੇਂ ਦਰਸ਼ਕ ਨਵੇਂ ਸਰੋਤੇ ਜੁੜਦੇ ਨੇ ਸੋ ਇਹ ਕਾਫੀ ਗਿਆਨ ਦਾ ਭੰਡਾਰ ਹੈ ਉਹਨਾਂ ਦੇ ਕੋਲ ਕਿ ਕਿਵੇਂ ਉਹਨਾਂ ਨੇ ਲਗਭਗ ਅੱਧੀ ਸਦੀ ਮਿਹਨਤ ਕੀਤੀ, ਕਿਸ ਤਰੀਕੇ ਨਾਲ ਦੁਨੀਆ ਦੇ ਐਲਮੈਨਿਕ ਔਰ ਪਹਿਲਾਂ ਉਹਨਾਂ ਨੇ 5 ਸਦੀਆਂ ਦੀ ਪੂਰੀਆਂ ਜਿਹੜੀਆਂ ਤਰੀਕਾਂ ਦੀ ਜਾਂਚ ਪੜਤਾਲ ਤੋਂ ਬਾਅਦ ਇੱਕ ਜੰਤਰੀ ਬਿਲਟ ਕੀਤੀ ਤਾਂ ਕਿ ਕਿਉਂਕਿ ਡੇਟ ਕਨਵਰਸ਼ਨਸ ਨੇ ਜਦੋਂ ਤੁਸੀਂ ਸਿੱਖ ਹਿਸਟਰੀ ਦੇ ਹਵਾਲੇ ਨਾਲ ਦੇਖਦੇ ਹੋ ਉਸ ਵੇਲੇ ਉੱਥੇ ਪ੍ਰੈਵਲੈਂਟ ਬਿਕਰਮੀ ਸੰਮਤ ਸੀ ਜਾਂ ਜਿਹੜੇ ਅਦਾਲਤੀ ਰੈਕਰਡ ਨੇ ਜਿਹੜੇ ਜਾਂ ਰਾਇਲ ਕੋਰਟਾਂ ਦੇ ਰੈਕਰਡ ਨੇ ਮੁਗਲਾਂ ਦੇ ਉਹਦੇ ਵਿੱਚ ਕਿਉਂਕਿ ਮੋਸਟਲੀ ਹਿਜਰੀ ਸੰਮਤ ਹੁੰਦਾ ਸੀ। ਸੋ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਪਹਿਲਾ ਕੰਮ ਤਾਂ ਜਿਹੜਾ ਉਹਨਾਂ ਦਾ 10-15 ਸਾਲ ਦੀ ਮਿਹਨਤ ਦਾ ਸੀ ਕਿ ਉਹਨਾਂ ਨੇ ਤਰੀਕਾਂ ਹਿਜਰੀ ਤੋਂ ਔਰ ਬਿਕਰਮੀ ਤੋਂ ਕਨਵਰਟ ਕੀਤੀਆਂ। ਫਿਰ ਉਹਨਾਂ ਨੇ ਉਹਦਾ ਸਾਇੰਟੀਫਿਕ ਆਧਾਰ ਫਿਰ ਜਿਹੜੇ ਦਿਨ ਕਿਉਂਕਿ ਇਹ ਇੱਕ ਮੰਦੇ ਭਾਗਾਂ ਦੀ ਗੱਲ ਹੈ ਕਿ ਬਹੁਤ ਸਾਰੇ ਜਿਹੜੇ ਸਾਡੇ ਪ੍ਰਾਚੀਨ ਸੋਰਸ ਨੇ ਕੋਈ ਭੱਟ ਵਹੀਆਂ ਨੇ ਕੋਈ ਬਾਅਦ ਦੇ ਵਿੱਚ ਜਦੋਂ 19ਵੀਂ ਸਦੀ 'ਚ ਭਾਈ ਸੰਤੋਖ ਸਿੰਘ ਹੋਰਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਜਾਂ 20ਵੀਂ ਸਦੀ 'ਚ ਗਿਆਨੀ ਗਿਆਨ ਸਿੰਘ ਨੇ ਤਵਾਰੀਖ ਗੁਰੂ ਖਾਲਸਾ ਲਿਖੀ। ਸੋ ਬਹੁਤ ਸਾਰੀਆਂ ਤਰੀਕਾਂ ਉਸ ਨਾਲ ਜੁੜ ਗਈਆਂ ਔਰ ਉਹਦੇ 'ਚ ਕੁਛ ਤਾਂ ਜਿਹੜੀ ਆ ਉਹ ਮੱਖੀ ਤੇ ਮੱਖੀ ਮਾਰਨ ਵਾਲੀ ਗੱਲ ਸੀ, ਕੁਛ ਆਲਰੇਡੀ ਰਵਾਇਤ ਸੀ। ਉਸ ਦਾ ਹੀ ਨਤੀਜਾ ਹੈ ਕਿ ਈਵਨ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਵੀ ਜਿਹੜੀ ਸਪੈਸੀਫਿਕ ਡੇਟ ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਜਿਹੜਾ 14 ਅਪ੍ਰੈਲ ਦਾ ਇਤਿਹਾਸ ਦੇ ਵਿੱਚ ਜਾਂ ਇਹਨਾਂ ਦੇ ਸਬੂਤਾਂ ਮੁਤਾਬਕ ਇਹਨਾਂ ਨੇ
ਸਾਬਤ ਕੀਤਾ। ਹਾਲਾਂਕਿ ਡਿਬੇਟ ਕੋਈ ਹੁਣ ਸ਼ੁਰੂ ਨਹੀਂ ਹੋਈ ਜੀ। ਕਰਮ ਸਿੰਘ ਹਿਸਟੋਰੀਅਨ ਨੇ ਵੀ ਕੱਤਕ ਕੇ ਵਿਸਾਖ ਦੇ ਥੱਲੇ ਇਹ ਗੱਲ ਪ੍ਰੂਵ ਕੀਤੀ ਸੀ। ਉਸ ਵੇਲੇ ਉਹਨਾਂ ਨੇ ਭਾਵੇਂ 3 ਵਿਸਾਖ ਕਿਹਾ ਸੀ, ਪਰ ਇਹਨਾਂ ਨੇ ਕੈਲਕੂਲੇਟ ਕਰਕੇ ਦੱਸਿਆ ਕਿ ਵੀ 3 ਦੀ ਗਲਤੀ ਕਿਵੇਂ ਹੋਈ ਔਰ ਕਿਵੇਂ ਪਹਿਲੀ ਵਿਸਾਖ ਹੈ। ਪਰ ਉਦੋਂ ਵੀ ਪੰਥ ਦੇ ਵਿੱਚ ਇਸ ਕਿਸਮ ਦੀ ਇੱਕ ਚਰਚਾ ਸ਼ੁਰੂ ਹੋਈ ਔਰ ਉਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਕਿਉਂਕਿ ਜਿਹੜੇ ਕੱਤਕ ਦੀ ਪੁੰਨਿਆ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਰਵਾਇਤ ਉਸ ਵੇਲੇ ਦੇ ਦਰਬਾਰ ਸਾਹਿਬ ਦੇ ਗ੍ਰੰਥੀ ਜਿਹੜੇ ਨੇ ਸੰਤ ਸਿੰਘ, ਭਾਈ ਸੰਤ ਸਿੰਘ, ਉਹਨਾਂ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਰੂ ਕੀਤੀ ਸੀ। ਔਰ ਇਹੀ ਫੇਰ ਜਿਹੜਾ ਐਕਚੁਅਲੀ ਡੇ ਵੀ ਬਣ ਗਿਆ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਇਸ ਦੇ ਨਾਲ ਜੁੜਿਆ ਬਹੁਤ ਕੁਝ ਲਿਖਿਆ। ਔਰ ਅੱਜ ਇਹਦੇ ਬਾਵਜੂਦ ਕਿ ਜਦੋਂ ਮੂਲ ਨਾਨਕਸ਼ਾਹੀ ਕੈਲੰਡਰ 2003 ਜਿਹੜਾ ਇਹ ਪ੍ਰਵਾਨ ਕੀਤਾ ਗਿਆ ਸੀ, ਉਹਦੇ 'ਚ ਉਹਨਾਂ ਨੇ ਸਰਪਾਲ ਸਿੰਘ ਪੁਰੇਵਾਲ ਨੇ ਅਗਲੇ 20 ਸਾਲ ਦੀਆਂ ਡੇਟਾਂ ਵੀ ਕੈਲਕੂਲੇਟ ਕਰ ਦਿੱਤੀਆਂ ਸੀ। ਔਰ ਉਹਦੇ 'ਚ ਕਿਹਾ ਗਿਆ ਸੀ ਕਿ ਲਗਭਗ 20 ਸਾਲ ਬਾਅਦ ਜਿਹੜਾ ਮੂਲ ਜਿਹੜਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵਿਸਾਖ ਨਾਲ ਜੁੜਿਆ ਹੋਇਆ ਹੈ ਉਸ ਨੂੰ ਸੈਲੀਬ੍ਰੇਟ ਕੀਤਾ ਜਾਏਗਾ। ਪਰ ਕਿਉਂਕਿ ਇਹ ਦਿਨ ਨਹੀਂ ਸੀ ਮੰਨਿਆ ਜਾ ਸਕਿਆ ਇਮੀਡੀਏਟ 2003 ਦੇ ਕੈਲੰਡਰ 'ਚ, ਇਸ ਲਈ ਵਰ੍ਹਾ 1469 ਆਇਆ ਤੇ ਬਿਗਨਿੰਗ ਜਿਹੜੀ ਹੈ ਉਹ ਪਹਿਲੀ ਚੇਤ, ਕਿਉਂਕਿ 12 ਮਾਹ ਜਿਹੜੇ 2 12 ਮਾਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਇੱਕ 12 ਮਾਹ ਤੁਖਾਰੀ ਜਿਹੜਾ ਗੁਰੂ ਨਾਨਕ ਸਾਹਿਬ ਦੀ ਰਚਨਾ ਹੈ ਔਰ ਦੂਸਰਾ 12 ਮਾਹ ਮਾਝ। ਤੇ ਇਹਨਾਂ 12 ਮਹੀਨਿਆਂ ਦੇ ਵਿੱਚ ਵੀ, ਕਿਉਂਕਿ ਇਹਨਾਂ ਨੂੰ ਦੇਸੀ ਮਹੀਨੇ ਵੀ ਕਿਹਾ ਜਾਂਦਾ ਹੈ, ਗੁਰੂ ਸਾਹਿਬਾਨ ਦੇ ਆਉਣ ਤੋਂ ਪਹਿਲਾਂ ਵੀ ਉਸ ਖਿੱਤੇ ਦੇ ਵਿੱਚ, ਕਿਉਂਕਿ ਸਾਡਾ ਇਸ ਕਿਸਮ ਦਾ 5 ਦਰਿਆਵਾਂ ਦਾ ਉਹ ਸਾਰਾ ਟੁਕੜਾ ਹੈ ਧਰਤੀ ਦਾ, ਜਿਸ ਦੇ ਵਿੱਚ ਬੜੀਆਂ ਨਿਖਰ ਕੇ 6 ਰੁੱਤਾਂ ਆਉਂਦੀਆਂ ਨੇ। ਔਰ 6 ਰੁੱਤਾਂ ਦੇ ਨਾਲ ਜਿਹੜੀ ਤਬਦੀਲੀ ਹੈ, ਹੁਣ ਇੱਥੇ ਤਾਂ ਪਤਾ ਨਹੀਂ ਲੱਗਦਾ ਕਦੋਂ ਮੀਂਹ ਪੈ ਗਿਆ ਕਦੋਂ ਹਟ ਗਿਆ। ਅੱਜ ਠੰਡ ਸੀ ਜਦੋਂ ਮੈਂ JFK 에ਅਰਪੋਰਟ ਤੇ ਲੈਂਡ ਕੀਤਾ, ਜਿੱਥੋਂ ਸਿੱਧੇ ਅਸੀਂ ਸਟੂਡੀਓ ਆਏ ਤੇ ਉੱਥੋਂ ਤੁਰਨ ਲੱਗੇ ਜਿਹੜਾ ਵੈਦਰ ਡਿਫਰੈਂਟ ਸੀ। ਚਲੋ ਤਾਂ ਕੈਲੀਫੋਰਨੀਆ ਦਾ ਉੱਥੇ ਵੀ ਮੀਂਹ ਪੈਂਦਾ ਰਿਹਾ, ਪਰ ਇੱਥੋਂ ਜਿਸ ਦਿਨ ਗਏ ਉਦੋਂ ਟੈਂਪਰੇਚਰ 60s ਦੇ ਵਿੱਚ ਸੀ, ਅੱਜ ਜਿਹੜਾ ਲੋ 40s ਸੀ। ਸੋ ਕੁੱਲ ਮਿਲਾ ਕੇ ਇੱਥੇ ਤਾਂ ਤੁਹਾਨੂੰ, ਔਰ ਅੱਜ ਹੀ ਬੱਚਿਆਂ ਨਾਲ ਗੱਲ ਕਰਦੇ ਆ ਵੀ ਇਹ ਆ ਰਿਹਾ ਸੀ ਕਿ ਭਾਈ, ਬੱਚਿਆਂ ਨੂੰ ਮੈਂ ਪੁੱਛਿਆ ਕਿ ਭਾਈ ਤੁਸੀਂ ਜਦੋਂ ਪੰਜਾਬ ਗਏ ਕੀ ਪਸੰਦ ਆ, ਉਹਨਾਂ ਨੇ ਕਿਹਾ ਜੀ ਕੋਠੇ ਤੇ ਸੌਣਾ। ਤੇ ਮੈਨੂੰ ਖਿਆਲ ਆਇਆ, ਮੈਂ ਕਿਹਾ ਕਿ ਉਹ ਜਿਹੜਾ ਜਦੋਂ ਤੁਸੀਂ ਰੁੱਤਾਂ ਦੀ ਡਿਸਟਿੰਕਸ਼ਨ ਦੀ ਗੱਲ ਕਰਦੇ ਹੋ ਕਿ ਵੀ ਤੁਸੀਂ ਅਸਮਾਨ ਵੱਲ ਦੇਖ ਕੇ ਤਾਰੇ ਗਿਣ ਰਹੇ ਹੋ, ਇੱਥੇ ਤਾਂ ਪਤਾ ਹੀ ਨਹੀਂ ਲੱਗਦਾ ਸੂਰਜ ਕਦੋਂ ਚੜ ਗਿਆ ਕਦੋਂ ਡੁੱਬ ਗਿਆ। ਉੱਤੇ ਹਾਈ ਰਾਈਜ਼ ਨਜ਼ਰ ਆਉਂਦੀਆਂ, ਕਦੇ ਅਸਮਾਨ ਤਾਂ ਦੇਖਣ ਦਾ ਵਕਤ ਵੀ ਨਹੀਂ ਕਿਸੇ ਕੋਲ, ਤੇ ਉਹ ਕਲਚਰ ਵੀ ਨਹੀਂ ਹੈ। ਸੋ ਇਹ ਜਦੋਂ ਅਸੀਂ ਉਸ ਪੰਜਾਬ ਦੇ ਖਿੱਤੇ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਔਰ ਮੈਂ ਸਮਝਦਾ ਕਿ ਵੀ ਕੁਝ ਚੀਜ਼ਾਂ, ਮੈਂ ਜਦੋਂ ਇੱਥੋਂ ਫਲਾਈ ਕੀਤਾ ਕੈਲੀਫੋਰਨੀਆ ਲਈ ਤਾਂ ਕੁਦਰਤੀ ਮੇਰੇ ਮਿੱਤਰ ਸਰ ਹਰਪ੍ਰੀਤ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਬਰਾੜ, ਉਹਨਾਂ ਨੇ ਮੈਂ ਦੱਸਿਆ ਸੀ ਕੁਝ ਕਿਤਾਬਾਂ ਭੇਜੀਆਂ। ਉਹਨਾਂ 'ਚ ਅਫਜ਼ਲ ਅਹਿਸਨ ਰੰਧਾਵਾ ਜਿਹੜੇ ਪਾਕਿਸਤਾਨੀ ਲੇਖਕ ਨੇ, ਉਹਨਾਂ ਦੀ ਇੱਕ ਕਹਾਣੀਆਂ ਦੀ ਕਿਤਾਬ ਹੈ। ਉਹਨਾਂ ਦੇ ਕਵੀ ਹੋਣ ਦਾ ਤਾਂ ਮੈਨੂੰ ਪਤਾ ਸੀ, ਔਰ ਉਹਨਾਂ ਦੇ ਮੈਂ ਕੁਝ ਹੋਰ ਸਾਈਟਸ ਤੇ ਵੀ, ਔਰ ਖਾਸ ਤੌਰ ਤੇ ਜੂਨ 84 ਦੀ ਕਵਿਤਾ ਤਾਂ ਉਹਨਾਂ ਦੀ ਸਿੱਖ ਜਗਤ 'ਚ ਪ੍ਰਸਿੱਧ ਹੈ। ਸੋ ਉਹਦੇ 'ਚ ਮੈਂ ਦੇਖ ਰਿਹਾ ਸੀ, ਉਹਦੇ 'ਚੋਂ ਕਾਫੀ ਮੈਂ ਜਿਹੜਾ ਉਹ ਪੜ੍ਹ ਲਿਆ ਜਾਂਦੇ ਜਾਂਦੇ, ਕੁਝ ਵਾਪਸੀ ਵੇਲੇ ਵੀ, ਤੇ ਮੈਂ ਦੇਖ ਰਿਹਾ ਸੀ ਵੀ ਉਹਨਾਂ ਦੇ ਵਿੱਚ ਕਿਵੇਂ ਤੜਪ ਹੈ ਜਦੋਂ ਪੰਜਾਬ ਦੀ ਉਹ ਗੱਲ ਕਰਦੇ ਨੇ ਕਿ ਵੀ ਕਿਵੇਂ ਪੰਜਾਬ ਜਿਹੜਾ ਹੈ ਉਹ ਵਿੰਨਿਆ ਗਿਆ, ਕਿਵੇਂ 47 ਦੇ ਵਿੱਚ ਪੰਜਾਬ ਵੰਡਿਆ ਗਿਆ, ਔਰ ਕਿਵੇਂ ਇਹ ਕਹਾਣੀ 5 ਆਬਾਂ ਦੀ ਹੈ, 5 ਦਰਿਆਵਾਂ ਦੀ ਹੈ, ਔਰ ਉਹਨਾਂ ਮੌਸਮਾਂ ਦੀ ਗੱਲ, ਰੁੱਤਾਂ ਦੀ ਗੱਲ, ਉਸ 'ਚ ਇੱਕ ਬੜੀ ਬਰੀਫ ਕਹਾਣੀ ਜਿਹੜੀ ਜੂਨ 84 ਨਾਲ ਸੰਬੰਧਿਤ ਵੀ ਹੈ, ਅਸੀਂ ਆਉਣ ਵਾਲੇ ਦਿਨਾਂ 'ਚ ਸਾਂਝੀ ਵੀ ਕਰਾਂਗੇ। ਔਰ ਉਹ ਵੀ ਜਿਵੇਂ ਉਹਨਾਂ ਦੀ ਨਜ਼ਮ ਸੀ ਜਿਸ ਨੂੰ ਤੁਸੀਂ ਅਥਰੂਆਂ ਤੋਂ ਬਿਨਾਂ ਪੜ੍ਹ ਨਹੀਂ ਸਕਦੇ, ਇਸੇ ਤਰ੍ਹਾਂ ਉਹਨਾਂ ਦੀ ਉਸ ਕਹਾਣੀ ਨੂੰ ਵੀ ਤੁਸੀਂ ਜਿਹੜਾ ਅਥਰੂ ਵਗਾਏ ਬਿਨਾਂ ਉਸ ਦਾ ਇੱਕ ਇੱਕ ਜਿਹੜਾ ਫਿਕਰ ਹੈ ਉਹ ਅੱਗੇ ਤੁਰਦਾ ਹੈ। ਔਰ ਉਹ ਕੀ ਹੋਇਆ ਉਸ ਰਾਤ ਉਹਨਾਂ ਨੇ ਕਹਾਣੀ 'ਚ ਵੀ ਕਲਮਬੱਧ ਕੀਤਾ। ਪਰ ਗੱਲ ਮੈਂ ਮੌਸਮਾਂ ਦੇ ਹਵਾਲੇ ਨਾਲ ਕਰ ਰਿਹਾ ਸੀ ਕਿ ਜਦੋਂ ਉਹਨਾਂ ਨੂੰ ਵੀ ਇਹ ਪੁੱਛਿਆ ਜਾਂਦਾ ਹੈ ਵੀ ਕਿਹੜੀ ਚੀਜ਼ ਖੁਸ਼ਬੂ ਤੁਹਾਨੂੰ, ਕਹਿੰਦੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ। ਹੁਣ ਜਿਹੜੀ ਮਿੱਟੀ ਦੀ ਖੁਸ਼ਬੂ ਹੈ, ਜਾਂ ਦਰਿਆਵਾਂ 'ਚ ਜੇ ਪ੍ਰੋਫੈਸਰ ਪੂਰਨ ਸਿੰਘ ਵਰਗੀ ਮਿਸਟਿਕ ਸ਼ਖਸੀਅਤ ਜਿਨ੍ਹਾਂ ਦਾ ਤੁਸੀਂ ਦੇਖਦੇ ਹੋ ਕਿ ਉਹ ਰੁੱਖਾਂ ਨੂੰ ਜੱਫੀਆਂ ਪਾਉਂਦੇ ਨੇ, ਉਹਨਾਂ ਨੂੰ ਹਵਾ 'ਚੋਂ ਧੰਨ ਗੁਰੂ ਨਾਨਕ ਦੀ ਆਵਾਜ਼ ਆਉਂਦੀ ਹੈ, ਵਗਦੇ ਦਰਿਆਵਾਂ 'ਚੋਂ ਉਹਨਾਂ ਨੂੰ ਦਰਿਆਵਾਂ ਦਾ ਪਾਣੀ ਸੁਖਮਣੀ ਪੜ੍ਹਦਾ ਨਜ਼ਰ ਆਉਂਦਾ ਹੈ। ਤੇ ਇਹ ਸਾਰਾ ਪਾਰਟ ਜਿਹੜਾ ਇਸ ਕਿਸਮ ਦਾ ਜਿਹੜਾ ਪਾਰਟ ਹੈ, ਜਦੋਂ ਅਸੀਂ ਦੋਵੇਂ 12 ਮਾਹ ਦੇਖਦੇ, ਔਰ ਖਾਸ ਤੌਰ ਤੇ 12 ਮਾਹ ਤੁਖਾਰੀ, ਕਿਉਂਕਿ ਉਸ ਦੇ ਵਿੱਚ ਰੁੱਤਾਂ ਦਾ ਜ਼ਿਕਰ ਹੈ, ਫੁੱਲਾਂ ਦਾ ਜ਼ਿਕਰ ਹੈ, ਉਸ ਦੇ ਵਿੱਚ ਭੌਰੇ ਵੀ ਨੇ, ਉਸ ਦੇ ਵਿੱਚ
ਹਰ ਉਸ ਬਨ, ਕਿਉਂਕਿ ਇੱਕ ਬੜਾ ਡੈਂਸ ਫੋਰੈਸਟ ਸੀ, ਔਰ ਕੁੱਲ ਮਿਲਾ ਕੇ ਅੱਜ ਤਾਂ ਆਬਾਦੀ ਅਸੀਂ 27-28 ਮਿਲੀਅਨ ਤੇ ਚਲੇ ਗਏ। ਇੱਕ ਟ੍ਰਿਬਿਊਨ ਦਾ ਕਾਲਮ ਹੁੰਦਾ ਹੈ 100 years ago, ਤੇ ਉਹਦੇ ਵਿੱਚ 2-3 ਜ਼ਿਲ੍ਹਿਆਂ ਦੇ ਹਵਾਲੇ ਨਾਲ ਸੀ ਕਿ ਉੱਥੇ ਕ੍ਰਾਈਮ ਕਿਵੇਂ ਚੱਲ ਰਿਹਾ। ਤੇ ਮੈਂ ਦੇਖ ਰਿਹਾ ਸੀ ਕਿ 100 ਸਾਲ ਪਹਿਲਾਂ ਪੰਜਾਬ ਦੀ ਆਬਾਦੀ ਜਿਹੜੀ ਹੈ 2 ਮਿਲੀਅਨ ਸੀ। 2 ਮਿਲੀਅਨ ਦਾ ਮਤਲਬ 20 ਲੱਖ, ਔਰ ਉਸ ਪੰਜਾਬ ਦੇ ਵਿੱਚ ਕੱਲਾ ਇਹ ਨਹੀਂ ਵੀ ਸਾਡੇ ਇੱਧਰ 27 ਮਿਲੀਅਨ ਹੈ, ਦੂਸਰੇ ਪਾਸੇ ਦੇ ਪੰਜਾਬ ਦੀ ਆਬਾਦੀ ਲਗਭਗ 100 ਮਿਲੀਅਨ ਤੋਂ ਜ਼ਿਆਦਾ ਹੈ। ਸੋ ਅੱਜ ਜਿਸ ਪੰਜਾਬ 'ਚ 120 ਮਿਲੀਅਨ ਜਿਹੜਾ 120 ਪਲੱਸ ਮਿਲੀਅਨ 130 ਮਿਲੀਅਨ ਹੀ ਪੋਪੂਲੇਸ਼ਨ ਹੈ, ਲਗਭਗ 100 ਸਾਲ ਪਹਿਲਾਂ ਉੱਥੇ ਸਿਰਫ 20 ਲੱਖ ਲੋਕ ਰਹਿੰਦੇ ਸੀ। ਸੋ ਇਹ ਸਾਰਾ ਪੰਜਾਬ ਦਾ ਜਿਹੜਾ ਇਹ ਸੈਂਟਰਲ ਪੰਜਾਬ, ਖਾਸ ਤੌਰ ਤੇ ਮਾਝਾ, ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਪਲੇਸ ਵੀ ਹੈ, ਨਨਕਾਣਾ ਸਾਹਿਬ ਜਿਹਨੂੰ ਬਾਰ ਕਹਿੰਦੇ ਨੇ, ਬਾਰ ਦਾ ਮਤਲਬ ਵੀ ਜੰਗਲ ਹੁੰਦਾ ਹੈ ਜੀ, ਔਰ ਉਸ ਦੇ ਵਿੱਚ ਫੁੱਲ ਕਿਉਂ ਜੇ ਨੇ, ਉਸ ਦੇ ਵਿੱਚ ਪੰਛੀ, ਉਸ ਦੇ ਵਿੱਚ ਜਿਹੜਾ ਬੀਜ ਨੇ, ਔਰ ਉਹ ਸਾਰਾ। ਸੋ ਕੁੱਲ ਮਿਲਾ ਕੇ 12ਵਾਂ ਤੁਖਾਰੀ ਜਿਹੜਾ ਹੈ ਉਸ ਨੂੰ ਬਿਆਨ ਕਰਦਾ ਹੈ, ਔਰ ਉਸ ਦੇ ਵਿੱਚ ਕਿਉਂ ਜਿਹੀ ਪੀੜ ਹੈ, ਕਿਉਂ ਜਿਹਾ ਦਰਦ ਹੈ। ਔਰ ਜਦੋਂ ਅਸੀਂ ਬੇਸ਼ੱਕ ਜਿਹੜਾ ਬਾਲੀਵੁੱਡ ਇੰਡਸਟਰੀ ਜਿਹੜੀ ਹੈ ਉਸ ਨੇ ਬਰਸਾਤ ਨਾਲ ਜੋੜ ਕੇ ਪੀਆ ਤੇ ਦੂਜੇ ਤੀਜੇ ਕਈ ਬਣਾਏ ਹੋਏ ਨੇ, ਲੇਕਿਨ ਜੇ ਅਸੀਂ ਆਪਣੇ ਸਾਵਣ ਭਾਦੋ ਦੀ ਗੱਲ ਕਰੀਏ ਤੇ ਪੰਜਾਬੀ ਦੇ ਫੋਕਲੋਰ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਸ ਕਿਸਮ ਦਾ ਔਰ ਸਾਵਣ ਭਾਦੋ ਦਾ ਜ਼ਿਕਰ ਹੁੰਦਿਆਂ ਤੁਹਾਨੂੰ ਫਿਜ਼ਾ 'ਚ ਖੀਰ ਤੇ ਪੂੜੇ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ। ਸੋ ਉਹਦਾ ਬੇਸ਼ੱਕ ਸਵਾਦ ਤਾਂ ਖਾ ਕੇ ਹੀ ਹੁੰਦਾ ਹੈ, ਪਰ ਤੁਹਾਡਾ ਸਾਵਣ ਭਾਦੋ ਮੁਕੰਮਲ ਹੀ ਨਹੀਂ ਹੁੰਦਾ ਜੇ ਤੁਸੀਂ ਖੀਰ ਪੂੜਿਆਂ ਦਾ ਜ਼ਿਕਰ ਨਾ ਕਰੋ। ਸੋ ਇਹ ਉਸ ਸੱਭਿਆਚਾਰ 'ਚੋਂ ਜਦੋਂ ਨਾਨਕਸ਼ਾਹੀ ਕੈਲੰਡਰ ਦੀ ਗੱਲ ਹੋਈ, ਸੋ ਜ਼ਾਹਰ ਹੈ ਕਿ ਭਾਵ ਸੀ ਕਿ ਮੂਲ ਵੱਲ ਮੁੜੀਏ ਔਰ ਗੁਰਬਾਣੀ ਆਧਾਰਿਤ ਸਾਡੇ ਜਿਹੜੇ ਮਹੀਨੇ ਹੋਣ, ਸੋ ਨਾਂ ਵੀ ਉਹੀ ਚੁਣੇ ਗਏ ਜਿਹੜੇ ਗੁਰਬਾਣੀ 'ਚ ਨੇ। ਔਰ ਫਿਰ ਕੈਲੰਡਰ ਸਿਰਫ ਤਰੀਕਾਂ ਦਾ ਨਾਂ ਨਹੀਂ ਹੁੰਦਾ। ਕੁਝ ਜਿਹੜੇ ਨੇ, ਮੈਨੂੰ ਵੀ ਲੱਗਦਾ ਸੀ ਜਦੋਂ ਤੱਕ ਸਰ ਪਾਲ ਸਿੰਘ ਪੁਰੇਵਾਲ ਮਿਲੇ ਨਹੀਂ ਜਾਂ ਕੈਲੰਡਰ ਬਾਰੇ ਅਸੀਂ ਉਹਨਾਂ ਨਾਲ 1 to 1 ਜ਼ਿਕਰ ਜਾਂ ਜੋ ਮੈਟੀਰੀਅਲ ਸਾਹਮਣੇ ਆਇਆ ਕਿ ਇਹ ਨਹੀਂ ਹੁੰਦਾ। ਅਦਰਵਾਈਜ਼ ਤਰੀਕਾਂ ਤਾਂ ਕੋਈ ਜ਼ਰੂਰੀ ਨਹੀਂ ਕਿ ਬਈ ਬਾਕੀ ਤਾਂ ਇਤਿਹਾਸਕਾਰਾਂ ਦਾ ਤੁਸੀਂ ਛੱਡ ਸਕਦੇ ਹੋ, ਤੁਸੀਂ ਵੈਸੇ ਹੀ ਮਾਰਕ ਕਰ ਲੋਗੇ ਸਾਲ 'ਚ ਇਹ ਦਿਨ ਤੁਸੀਂ ਇਦਨ ਸੈਲੀਬ੍ਰੇਟ ਕਰਨਾ, ਇਦਨ ਕਰਨਾ, ਉਹ ਅੱਧੇ ਘੰਟੇ ਦਾ ਕੰਮ ਹੈ, ਉਹਦੇ 'ਚ 50 ਸਾਲ ਦਾ ਕੀ ਮਤਲਬ ਹੈ। ਲੇਕਿਨ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਇਹ ਕੈਲੰਡਰ ਕੀ ਹੁੰਦੇ ਨੇ, ਇਸ 'ਚ ਸਭ ਤੋਂ ਪਹਿਲਾਂ ਜਿੱਥੇ ਤੁਸੀਂ ਉਹ ਸਾਰੇ ਇਤਿਹਾਸਕ ਰਿਸਰਚ ਕਰਦੇ ਹੋ, ਉਹਦੇ 'ਚ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਸੂਰਜ ਚੜ੍ਹਨ ਤੇ ਸੂਰਜ ਉਦੇ ਹੋਣ ਦਾ ਸਮਾਂ, ਸੂਰਜ ਅਸਤ ਹੋਣ ਦਾ ਸਮਾਂ। ਔਰ ਜਿਹੜਾ ਬਿਕਰਮੀ ਕੈਲੰਡਰ ਪ੍ਰੈਵਲੈਂਟ ਸੀ ਉਹਦੇ 'ਚ ਉਜੈਨ ਸ਼ਹਿਰ ਦੇ ਵਿੱਚ, ਜਿਹੜਾ ਅੱਜ ਮੱਧ ਪ੍ਰਦੇਸ਼ ਦਾ ਹੈ, ਜਿਹਨੂੰ ਮੰਦਰਾਂ ਦਾ ਸ਼ਹਿਰ ਵੀ ਕਹਿੰਦੇ ਰਹੇ, ਜਦੋਂ ਸੂਰਜ ਦੀ ਪਹਿਲੀ ਕਿਰਨ ਉਸ ਮੰਦਰ ਤੇ ਪੈਂਦੀ ਹੈ ਉਹ ਸੂਰਜ ਚੜ੍ਹਨ ਦਾ ਸਮਾਂ, ਤੇ ਇਸੇ ਤਰ੍ਹਾਂ ਉਸ ਦੇ ਡੁੱਬਣ ਦਾ ਸਮਾਂ ਉਹਦੇ ਨਾਲ ਜੁੜਿਆ ਹੋਇਆ ਜੀ। ਲੇਕਿਨ ਨਾਨਕਸ਼ਾਹੀ ਕੈਲੰਡਰ 'ਚ ਜਿਹੜਾ ਸਰ ਪਾਲ ਸਿੰਘ ਪੁਰੇਵਾਲ ਹੋਰਾਂ ਨੇ ਬੜੀ ਮਿਹਨਤ ਦੇ ਨਾਲ ਜਿਹੜਾ ਆਧਾਰ ਹੈ ਉਹ ਦਰਬਾਰ ਸਾਹਿਬ ਹੈ, ਹਰਮੰਦਰ ਸਾਹਿਬ ਹੈ, ਕਿ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਜਿਹੜੀਆਂ ਨੇ ਉਹ ਉਸ ਹਰਮੰਦਰ ਦੇ ਸੁਨਹਿਰੀ ਗੁੰਬਦ ਨੂੰ ਛੂੰਹਦੀਆਂ ਨੇ, ਉਹ ਸੂਰਜ ਚੜ੍ਹਨ ਦਾ ਸਮਾਂ। ਔਰ ਇਸੇ ਤਰ੍ਹਾਂ ਜਦੋਂ ਅੰਮ੍ਰਿਤਸਰ ਦੇ ਉਸ ਸੈਂਟਰ ਤੋਂ, ਔਰ ਇਹਨੂੰ ਜਿਹੜਾ 2 ਸ਼ਬਦ ਅਕਸਰ ਯੂਜ਼ ਕੀਤੇ ਜਾਂਦੇ ਨੇ, ਇੱਕ ਲੌਂਗੀਚਿਊਡ ਔਰ ਇੱਕ ਲੈਟੀਚਿਊਡ। ਲੌਂਗੀਚਿਊਡ ਨੂੰ ਅਸੀਂ ਰੇਖਾਂਸ਼ ਕਹਿੰਦੇ ਹਾਂ, ਲੈਟੀਚਿਊਡ ਨੂੰ ਪੰਜਾਬੀ 'ਚ ਅਸੀਂ ਅਕਸ਼ਾਂਸ਼ ਕਹਿੰਦੇ ਹਾਂ। ਸੋ ਲੌਂਗੀਚਿਊਡ ਔਰ ਲੈਟੀਚਿਊਡ ਨੂੰ ਮੇਸ਼ਰ ਕਰਕੇ ਸਭ ਤੋਂ ਪਹਿਲਾਂ ਤਾਂ ਇਹ ਪਾਰਟ ਸੀ ਕਿ ਸੂਰਜ ਚੜ੍ਹਨ ਔਰ ਸੂਰਜ ਡੁੱਬਣ ਦਾ ਸਮਾਂ, ਔਰ ਦਰਬਾਰ ਸਾਹਿਬ ਨੂੰ ਇਸ ਦਾ ਜਿਹੜਾ ਆਧਾਰ ਮੰਨਿਆ ਗਿਆ। ਸੋ ਇਹ ਬੜੀ ਯੂਨੀਕ ਗੱਲ ਸੀ ਕਿ ਪਹਿਲੀ ਵਾਰ, ਔਰ ਜਦੋਂ ਨਾਨਕਸ਼ਾਹੀ ਕੈਲੰਡਰ ਮੂਲ ਲਾਗੂ ਹੋਇਆ ਸੀ, BBC ਦੀ ਸਟੋਰੀ ਸੀ ਕਿ, ਔਰ ਇਹ ਅਕਸਰ ਕਿਹਾ ਜਾਂਦਾ ਹੈ ਕਿ ਹਰ ਧਰਮ ਦਾ ਆਪਣਾ ਕੈਲੰਡਰ ਹੁੰਦਾ ਹੈ, ਜਾਂ ਇਉਂ ਕਹੋ ਕਿ ਹਰ ਕੈਲੰਡਰ ਦਾ ਇੱਕ ਆਪਣਾ ਧਰਮ ਹੈ। ਔਰ ਜੇ ਬਿਕਰਮੀ ਕੈਲੰਡਰ ਹਿੰਦੂ ਕੈਲੰਡਰ ਹੈ, ਉਹਨੂੰ ਤੁਸੀਂ ਜਦੋਂ ਦੇਖੋਗੇ ਕੈਲੰਡਰਾਂ ਦੀ ਡਿਸਕ੍ਰਿਪਸ਼ਨ ਜਿਹਨੂੰ ਐਜ਼ ਅ ਹਿੰਦੂ ਕੈਲੰਡਰ ਕਿਹਾ ਜਾਂਦਾ ਹੈ। ਜੇ ਅਸੀਂ ਜਿਹੜਾ ਕੈਲੰਡਰ AD ਕਿਹਾ ਜਾਂਦਾ ਹੈ, ਐਨੋ ਡੋਨੀ ਲੈਟਿਨ 'ਚ, ਇਨ ਦਾ ਈਅਰ ਆਫ ਆਵਰ ਲਾਰਡ, ਜਿਹਨੂੰ ਅਸੀਂ ਮੰਨਦੇ ਹਾਂ 2016, ਜਿਹਦੇ 'ਚ ਇਸ ਦਾ ਸੰਬੰਧ ਜੀਸਸ ਦੇ ਜਨਮ ਨਾਲ ਹੈ ਔਰ ਈਸਾਈਅਤ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਇਸਲਾਮ ਦੇ ਵਿੱਚ ਹਿਜਰੀ ਕੈਲੰਡਰ ਹੈ, ਔਰ ਹਿਜਰੀ ਕੈਲੰਡਰ ਦੀ ਤਰੀਕ ਹਿਜਰੀ ਹਿਜਰਤ ਜਾਂ ਹਿਜਰਤ ਤੋਂ ਆਇਆ ਹੈ, ਜਿਸ ਦਾ ਮਤਲਬ ਹੈ ਮਾਈਗ੍ਰੇਸ਼ਨ। ਸੋ ਜਦੋਂ ਹਜ਼ਰਤ ਮੁਹੰਮਦ ਸਾਹਿਬ ਜਿਹੜੇ ਇਸਲਾਮ ਦੇ ਪੈਗੰਬਰ ਨੇ, ਰਸੂਲ ਨੇ, ਉਹ ਆਪਣੇ ਜਿਹੜਾ ਫਾਲੋਅਰਸ ਦੇ ਨਾਲ ਉਹਨਾਂ ਨੂੰ ਮੱਕਾ ਛੱਡ ਕੇ ਮਦੀਨੇ ਜਾ ਕੇ
ਰੁਕਣਾ ਪਿਆ। ਤੇ ਜਦੋਂ ਉਹਨਾਂ ਨੇ ਉੱਥੋਂ ਹਿਜਰਤ ਕੀਤੀ, ਉੱਥੋਂ ਗਏ, ਫਿਰ ਉਹਨਾਂ ਨੇ ਜਾ ਕੇ ਉੱਥੇ ਤਿਆਰੀ ਕੀਤੀ, ਵਾਪਸ ਆਏ, ਮੱਕਾ ਉਹਨਾਂ ਨੇ ਲਿਆ। ਔਰ ਜਦੋਂ ਇਸਲਾਮਿਕ ਕੈਲੰਡਰ ਲਾਗੂ ਹੋਇਆ ਤੇ ਜਿਹੜਾ ਵਰਾ ਉਹ ਹਿਜਰਤ ਕਰਕੇ ਗਏ ਸੀ ਉਸ ਦੇ ਉੱਤੇ ਉਹ ਹਿਜਰੀ ਕੈਲੰਡਰ ਜਿਹੜਾ ਉਹ ਲਾਗੂ ਹੋਇਆ। ਇਸੇ ਤਰ੍ਹਾਂ ਈਵਨ ਪਾਰਸੀ, ਭਾਵੇਂ ਉਹਨਾਂ ਦੀ ਬੜੀ ਥੋੜੀ ਗਿਣਤੀ ਹੈ, ਭਾਰਤ ਦੇ ਵਿੱਚ ਤਾਂ ਕਾਫੀ ਘੱਟ ਰਹੇ ਨੇ, ਉਹਨਾਂ ਦਾ ਆਪਣਾ ਜ਼ੋਰੈਸਟਰੀਅਨ ਕੈਲੰਡਰ ਹੈ। ਔਰ ਤੁਸੀਂ ਚਾਈਨਾ ਦੇ ਹਵਾਲੇ ਨਾਲ, ਦੂਸਰੇ ਨਾਲ, ਹਰ ਇੱਕ ਦੇ ਨਾਲ ਜੁੜਿਆ ਹੋਇਆ। ਔਰ ਹੁਣ ਤੱਕ ਇਹ ਗੱਲ ਬੜੀ ਯੂਨੀਕ ਹੈ ਕਿ ਵੀ ਸਰ ਪਾਲ ਸਿੰਘ ਪੁਰੇਵਾਲ ਦੀ ਮਿਹਨਤ ਔਰ ਉਹ ਸਾਰੀ ਪ੍ਰੋਸੈਸ ਚੋਂ ਗੁਜ਼ਰੇ, ਜਿਹਦੇ ਚ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਯੂਨੀਵਰਸਿਟੀਜ਼, ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਥੱਲੇ ਵਿਦਵਾਨਾਂ ਦੀਆਂ ਕਮੇਟੀਆਂ, ਸਕਾਲਰ, ਇਹ ਸਾਰੇ ਫੀਲਡ ਦੇ। ਲੇਕਿਨ ਜੇ ਹੁਣ ਵਾਹ ਸਾਡਾ ਉਸ ਕਿਸਮ ਦਾ, ਇੱਕ ਪਾਸੇ ਤਾਂ ਆਰਐਸਐਸ ਦਾ ਪ੍ਰਭਾਵ ਹੈ ਜੀ, ਇੱਕ ਪਾਸੇ ਸਾਡਾ ਜਾਲਪੁਣ ਹੈ। ਔਰ ਮੈਨੂੰ ਯਾਦ ਹੈ ਕਿ ਸਰ ਪਾਲ ਸਿੰਘ ਪੁਰੇਵਾਲ ਹੋਰਾਂ ਨੇ ਇਹ ਗੱਲ ਇੱਕ ਵਾਰੀ ਸੁਣਾਈ ਕਿ ਸ਼ਾਇਦ ਇੰਗਲੈਂਡ 'ਚ ਜਾਂ ਕਿਸੇ ਥਾਂ ਤੇ ਜਦੋਂ ਸਵਾਲ ਜਵਾਬ ਸੈਸ਼ਨ ਸ਼ੁਰੂ ਹੋਇਆ ਤੇ ਕਿਸੇ ਨੇ ਉੱਠ ਕੇ ਕਿਹਾ, ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਕੈਲੰਡਰ ਹੈ ਤੁਸੀਂ ਜੋ ਬਣਾਇਆ, 5 ਸਦੀਆਂ 'ਚ ਕਿਸੇ ਸਿੱਖ ਨੂੰ ਇਹ ਸੁਝਿਆ ਹੀ ਨਹੀਂ ਵੀ ਸਾਨੂੰ ਕੈਲੰਡਰ ਚਾਹੀਦਾ। ਉਹ ਕਹਿੰਦੇ ਜੀ ਜੇ ਹੁਣ ਨਹੀਂ ਸੁਝਿਆ ਤੇ ਦੱਸੋ ਮੇਰਾ ਕੀ ਕਸੂਰ ਹੈ? ਜੇ ਬਾਬੇ ਨਾਨਕ ਨੇ ਕਿਰਪਾ ਕਰਕੇ ਇਸ ਨਿਮਾਣੇ ਸਿੱਖ ਤੋਂ ਇਹ ਸੇਵਾ ਲਈ ਹੈ ਜੀ ਤੇ ਫਿਰ ਕੋਈ ਹੋਰ ਹੋ ਗਿਆ। ਕਹਿੰਦੇ ਜੀ ਇਹਦੀ ਕੀ ਲੋੜ ਹੈ, ਪਹਿਲਾਂ ਵੀ ਤਾਂ ਸਰੀ ਜਾਂਦਾ ਸੀ, ਹੁਣ ਵੀ ਸਰੀ। ਉਹ ਕਹਿੰਦੇ ਜੀ ਤੁਸੀਂ ਜੋ ਪੰਜਾਬ ਚੋਂ ਆਏ, ਆਪਣੇ ਟੱਬਰ ਛੱਡ ਕੇ, ਪਰਿਵਾਰ ਛੱਡ ਕੇ ਇੱਥੇ ਮਿਹਨਤ ਮਜ਼ਦੂਰੀ ਕਰਦੇ ਹੋ, ਉੱਥੇ ਵੀ ਤਾਂ ਤੁਹਾਡਾ ਸਰੀ ਜਾਂਦਾ ਸੀ, ਤੁਸੀਂ ਕੀ ਲੈਣ ਆਏ ਹੋ ਇੱਥੇ? ਸੋ ਮਤਲਬ ਇਹ ਹੈ ਵੀ ਇੱਕ ਪਾਸੇ ਤਾਂ ਇਹ ਐਟੀਚਿਊਡ ਹੈ ਜਿਹੜਾ ਡਿਸਗ੍ਰੈਸਿੰਗ ਹੈ ਜਾਂ ਪਿੱਛੇ ਹਟਣ ਵਾਲਾ, ਪਿਛਾਂ ਖਿੱਚੂ ਹੈ, ਤੇ ਦੂਜੇ ਪਾਸੇ ਉਹ ਤਾਕਤਾਂ ਨੇ ਜਿਹੜੀਆਂ ਸਾਨੂੰ, ਜਿਨ੍ਹਾਂ ਨੇ ਆਪਣੀ ਡੈਥ ਐਮਬਰੇਸ ਦੇ ਵਿੱਚ ਲਿਆ ਹੋਇਆ, ਜਿਨ੍ਹਾਂ ਨੇ ਸਾਨੂੰ ਜਿਹੜਾ ਉਹ ਹਿੰਦੂਤਵਾ ਦਾ ਹਿੱਸਾ ਬਣਾ ਕੇ ਉਹ ਸਾਨੂੰ ਨਿਕਲਣ ਨਹੀਂ ਦੇਣਾ ਚਾਹੁੰਦੇ। ਔਰ ਇਹੀ ਕਾਰਨ ਹੈ ਕਿ 2003 ਦੇ ਵਿੱਚ ਜਦੋਂ ਇਹ ਕੈਲੰਡਰ ਲਾਗੂ ਹੋਇਆ, ਉਸ ਵੇਲੇ ਪ੍ਰੋਫੈਸਰ ਸੁਦਰਸ਼ਨ ਮੁਖੀ ਸੀ ਆਰਐਸਐਸ ਦਾ, ਉਹਨੇ ਬਿਆਨ ਦਿੱਤਾ ਜੀ। ਉਹਨੇ ਕਿਹਾ ਜੀ ਅਗਰ जत्थेदारों ने इसे लागू भी कर दिया है तो सिख संगतें इसको नहीं मानेगी। उदों सानू नहीं सी पता लगता भी ये किहड़ियां सिख संगतां दी गल करदे ने, पर जिस तरीके नाल फिर अखौती संत समाज निकलिया, डेरे निकले, उन्होंने किवें इस, हालांकि 95% तो ज्यादा सिखां ने दुनिया भर च श्रोमणी कमेटी ने और अकाल तखत तो और पूरा जिहड़ा इसनूं बादल ने रिलीज कीता, तख्त श्री दमदमा साहब भी जो रिलीज होया जत्थेदारां दे नाल खलो के, पर जिवें आरएसएस ने इसनूं बिल्कुल इसदा हिंदूकरण करवाया। अज सिर्फ जिहड़ा श्रोमणी कमेटी वालों जारी कैलेंडर है उहदे उत्ते ना ही नानकशाही रह गया, बाकी उसका पार्ट सारा दूसरे पक्ष वाले। और असी समझते हैं कि ये एक पासे जिथे असी इस दिन नूं याद करते हैं, सैलीब्रेट कर रहे हैं और चार चफेरे असी इसकी मुबारकबाद भी देंदे हैं और बहुत सारियां दियां मुबारकबाद भी आई है, इस उत्ते टैक्स्ट या ईमेल्स भी आई हैं। सो असी शायद कल्ले कल्ले नूं जवाब ना दे सकीए, सो सब दा असी शुक्रिया भी अदा करते हैं। उत्थे गुरु हरराय साहब जिन्हां बारे जदों भी अक्सर असी जिक्र करते हैं तो मैं समझदा हां भी जिसनूं अज दी दुनिया च फाइलैंथ्रोपी कहा जाता है, वो ग्रेट फाइलैंथ्रोपिस्ट ने, जिवें कीरतपुर बागां दा शहर, सिटी ऑफ द गार्डनस, किवें उत्थे जू एस्टैबलिश करना, किवें डिफाइंस भी है, 2200 घोड़सवार ने, जे दाराशको बीमार है उस दे लई दवाई दी लोड़ है, उदों वो गुरु साहब कंपैशनेटली जो साडा सिक्खी दा बिरद है वो लाइन लैंदे ने, पर जे उही दाराशको जिहड़ा है वो मदद मंगदा है कि भाई मैनू औरंगजेब दी फौज परस्यू कर रही है, मेरी जान बचाओ, ते ब्यास कंढे आके 2200 सवारां दे नाल उस नूं सेफ पैसेज भी दिंदे ने, भावें उस दे तौर ते उस नूं आधार बना के उन्हां नूं समन भी कीता जांदा है। और जिस तरीके दा उन्हां ने गुरु हरराय साहब ने जिन्हां दा प्रकाश जिहड़ा वो 1630 दे विच होया और 1661 च वो ज्योति जोत समाए ने, लगभग 31 साल दी उन्हां दी दुनियावी हयाती है, दुनियावी उम्र है, ते गुरगद्दी ते वो 1644 दे विच बैठे अज दे दिन 14 मार्च पहली चेत नूं, जदों कि उन्हां दी उम्र 14 साल दी सी। सो असीं ये देख सकते हैं कि लगभग 17 साल दे गुरगद्दी काल दे विच
ਉਹਨਾਂ ਨੇ ਜਿਸ ਤਰੀਕੇ ਦੇ ਨਾਲ ਪੰਥ ਨੂੰ ਅਗਵਾਈ ਦਿੱਤੀ, ਜਿਵੇਂ ਉਹਨਾਂ ਨੇ ਔਰੰਗਜ਼ੇਬ ਨੂੰ ਚੈਲੰਜ ਕੀਤਾ, ਡਿਫਾਇੰਸ ਦਿੱਤੀ, এনवायरमेंट ਪ੍ਰਤੀ ਜੋ ਜਾਗਰੂਕਤਾ ਪੈਦਾ ਕੀਤੀ, ਔਰ ਜਿਵੇਂ ਉਹਨਾਂ ਨੇ, ਜੇ ਅੱਜ ਅਸੀਂ ਬਾਣੀ ਦੇ ਸਤਿਕਾਰ ਦੀ ਗੱਲ ਕਰਦੇ ਹਾਂ, ਇਹ ਵੱਖਰੀ ਗੱਲ ਹੈ ਕਿ ਇਹ ਜਿੱਥੇ ਇੱਕ ਪਾਸੇ ਹੁਣ ਪਾਣੀਆਂ ਦੀ ਡਰਾਮੇਬਾਜ਼ੀ ਥੱਲੇ ਬਾਦਲ ਆਪਣੇ ਗੁਨਾਹ ਧੋਣ ਤੇ ਲੱਗਾ ਹੋਇਆ, ਉੱਥੇ ਲਗਾਤਾਰਤਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ। ਕਿਵੇਂ ਪਿੰਡ ਥੋਥੀਆਂ, ਥਾਣਾ ਖਿਲਚੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਦੀ ਬੇਅਦਬੀ ਹੋਈ, ਕਿਵੇਂ ਇੱਕ ਘਟਨਾ ਉਸ ਤੋਂ ਪਹਿਲਾਂ ਸ਼ਾਇਦ ਮੁਸਲਮਾਨਪੁਰਾ ਪਿੰਡ ਕੋਈ ਤਰਨਤਾਰਨ ਜਾਂ ਉਸ ਏਰੀਆ 'ਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਹੀ ਸੰਬੰਧਿਤ ਹੈ ਜਾਂ ਤਰਨਤਾਰਨ ਜ਼ਿਲ੍ਹੇ ਨਾਲ ਹੈ, ਉਹਦੇ 'ਚ ਹੋਇਆ ਜੀ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਇੱਧਰ ਦੇਖਦੇ ਹਾਂ ਕਿ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਬੇਟੇ ਰਾਮ ਰਾਏ ਨੂੰ, ਜਿਹੜਾ ਲਗਭਗ 10-11 ਸਾਲ ਦੀ ਉਮਰ 'ਚ, ਜਿਹਨੂੰ ਸਿੱਖੀ ਦੀ ਨੁਮਾਇੰਦਗੀ ਲਈ ਦਿੱਲੀ ਭੇਜਿਆ ਜਾਂਦਾ ਹੈ, ਬੜੀ ਕਾਬਲੀਅਤ ਨਾਲ ਉਹ ਔਰੰਗਜ਼ੇਬ ਦੀ ਤਸੱਲੀ ਕਰਵਾਉਂਦਾ ਹੈ, ਪਰ ਜਦੋਂ ਇੱਕ ਤੁਕ ਦੇ ਉੱਤੇ ਜਿਹੜਾ ਉਹ ਖੁਸ਼ ਕਰਨ ਦੇ ਲਈ ਜ਼ਬਾਨੀ ਉਸ ਤੁਕ ਨੂੰ ਬਦਲਦਾ ਹੈ ਤੇ ਫਿਰ ਗੁਰੂ ਹਰਿਰਾਏ ਸਾਹਿਬ ਫਰਮਾਉਂਦੇ ਨੇ ਕਿ ਮੇਰੇ ਮੱਥੇ ਨਹੀਂ ਲੱਗਣਾ ਹੈ। ਸੋ ਇਹ ਸੀ ਕਿ ਵੀ ਬਾਣੀ ਦੀ ਜਿਹੜੀ ਬਾਣੀ ਦੇ ਨਾਲ ਅੱਜ ਕਿਸ ਕਿਸਮ ਦੇ ਆਪਣੇ ਆਪ ਨੂੰ ਸਕਾਲਰ ਔਰ ਬੁੱਧੀਜੀਵੀ ਕਿਸਮ ਦੇ ਲੋਕ ਹੋਣ ਵਾਲੇ ਕੀ ਕਰਤੂਤਾਂ ਕਰ ਰਹੇ ਨੇ। ਔਰ ਉਹਨਾਂ ਨੇ ਉਹਨਾਂ ਦੇ ਜਿਹੜੇ ਨੇ ਬੇਟੇ ਸਨ, ਰਾਮ ਰਾਏ ਨੂੰ ਬਿਲਕੁਲ ਨਕਾਰ ਦਿੱਤਾ ਔਰ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ 5 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਬਖਸ਼ੀ। ਸੋ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਅੱਜ ਵੱਖਰੇ ਨਾਨਕਸ਼ਾਹੀ ਕੈਲੰਡਰ ਤੇ ਆਧਾਰਿਤ ਸਾਡੀ ਵੱਖਰੀ ਹੋਣ ਦੀ ਗੱਲ ਦੇ ਨਾਲ এনवायरमेंट ਦੀ ਗੱਲ ਵੀ ਜਿਹੜੀ ਆ ਉਹ ਜੁੜੀ ਹੋਈ ਹੈ, ਲੇਕਿਨ ਇਹ ਸਾਨੂੰ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਸਾਡੇ ਸਾਹਮਣੇ ਸਾਡਾ ਮੁੱਖ ਜਿਹੜਾ ਉਦੇਸ਼ ਹੈ, ਮੁੱਖ ਪਾਰਟ ਇਸ ਵੇਲੇ ਸਿੱਖੀ ਦੀ ਸਰਵਾਈਵਲ ਦਾ ਹੈ। ਔਰ ਜਿੱਥੇ ਅਸੀਂ ਬਾਕੀ ਇਸ਼ੂ ਨੇ, ਲੇਕਿਨ ਇਹ ਗੌਣ ਇਸ਼ੂ ਨੇ ਔਰ ਕੁਝ ਜਥੇਬੰਦੀਆਂ ਜਾਂ ਇੰਡੀਵਿਜੂਅਲਸ ਦਾ ਯਤਨ ਹੁੰਦਾ ਹੈ ਕਿ ਮੁੱਖ ਇਸ਼ੂ ਨੂੰ ਤੁਸੀਂ ਬੈਕ ਬਰਨਰ ਤੇ ਪੁਸ਼ ਕਰ ਦਿਓ, ਆਜ਼ਾਦੀ ਦੀ ਗੱਲ ਨਾ ਕਰੋ, ਖਾਲਿਸਤਾਨ ਦੀ ਗੱਲ ਨਾ ਕਰੋ। ਔਰ ਇਸ ਕਿਸਮ ਦੇ ਵੀ ਉਹ ਸਕਾਲਰ ਜਿਨ੍ਹਾਂ ਪ੍ਰਤੀ ਸਾਡਾ ਕਿਸੇ ਵੇਲੇ ਸਤਿਕਾਰ ਰਿਹਾ, ਅਸੀਂ ਸਮਝਦੇ ਸੀ ਵੀ ਸਰ ਕਪੂਰ ਸਿੰਘ ਸਕੂਲ ਆਫ ਥਾਟ ਦੇ ਵਰਦੀ ਸਟੂਡੈਂਟ ਨੇ, ਅੱਜ ਉਹ ਸਿੱਖਾਂ ਦੇ ਇਕੱਠ ਦੇ ਵਿੱਚ ਸੋਵਰਨਿਟੀ ਦੇ ਅਗੇਂਸਟ ਕਹਿ ਰਹੇ ਨੇ ਕਿ ਜੀ ਸੋਵਰਨਿਟੀ ਤਾਂ ਹੁੰਦੀ ਨਹੀਂ। ਅਸੀਂ ਸਮਝਦੇ ਹਾਂ ਵੀ ਇਹ ਜਦੋਂ ਇਸ ਕਿਸਮ ਦਾ ਮਾਹੌਲ ਚਾਰ ਚਫੇਰੇ ਹੈ ਤਾਂ ਫਿਰ ਵੀ ਸਿੱਖ ਸੰਗਤਾਂ ਦੁਨੀਆ ਭਰ ਦੇ ਵਿੱਚ ਇਸ ਗੱਲ ਦੇ ਲਈ ਜਾਗਰੂਕ ਨੇ ਕਿ ਨਾਨਕਸ਼ਾਹੀ ਕੈਲੰਡਰ ਮੂਲ 2003 ਇਹ ਸਾਡੀ ਵੱਖਰੀ ਹੋਣ ਦਾ ਪ੍ਰਤੀਕ ਹੈ। ਇਸ ਦਿਨ ਨੂੰ ਯਾਦ ਕਰ ਰਹੀਆਂ ਨੇ, ਇਸ ਦਿਨ ਨੂੰ ਮਨਾ ਰਹੀਆਂ ਨੇ ਔਰ ਅਸੀਂ ਇਹ ਬੇਨਤੀ ਕਰਾਂਗੇ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਕਿ ਉਹ ਟਿਊਨ ਰਹਿਣ। ਸਰਪਾਲ ਸਿੰਘ ਪੁਰੇਵਾਲ ਸਪੈਸੀਫਿਕ ਜਿਹੜੇ ਇਸ਼ੂ ਨੇ, ਕਿਵੇਂ ਉਹ ਇਸ ਕੈਲੰਡਰ ਤੱਕ ਪਹੁੰਚੇ, ਕੀ ਰੁਕਾਵਟਾਂ ਆਈਆਂ ਔਰ ਅੱਜ ਗੱਲ ਕਿੱਥੇ ਖੜੀ ਹੈ, ਇਸ ਬਾਰੇ ਗੱਲਬਾਤ ਕਰਨਗੇ। ਔਰ ਇਹਦੇ ਨਾਲ ਹੀ ਮੈਂ ਦੱਸਦੇ ਹਾਂ ਕਿ ਕੱਲ ਸ਼ਾਮ ਦੇ ਪ੍ਰੋਗਰਾਮ 'ਚ 9 ਤੋਂ 10 ਵਜੇ ਵਾਲੇ ਸਲੋਟ ਦੇ ਵਿੱਚ ਜੋਤੀ ਧੰਜਲ ਜਿਹੜੇ ਕਿ ਯੂਕੇ ਤੋਂ ਇੱਕ ਯੰਗ ਸਿੱਖ ਆਰਟਿਸਟ ਨੇ ਔਰ ਉਹਨਾਂ ਨੇ ਜਿਹੜਾ ਰੈਗੂਲਰ ਪੇਂਟਿੰਗ ਨਾਲ ਫਿਰ ਸਟੋਨ ਕਾਰਵਡ ਪੇਂਟਿੰਗ ਜਿਸ ਨੂੰ ਅਸੀਂ ਸਕਲਪਟਰ ਕਹਿੰਦੇ ਹਾਂ ਔਰ 에ਅਰ ਬ੍ਰਸ਼ ਪੇਂਟਿੰਗ ਦੇ ਨਾਲ ਜਿੱਥੇ ਪੁਰਾਤਨ ਸਿੱਖ ਇਤਿਹਾਸ ਨੂੰ ਜਿਹੜਾ ਉਸ ਦੇ ਇਮੇਜਸ ਨੂੰ ਚਿੱਤਰਿਆ ਹੈ, ਕਰੰਟ ਸਾਡੀ ਸਟਰਗਲ ਨਾਲ ਸੰਬੰਧਿਤ ਵੀ ਉਹਨਾਂ ਦਾ ਇਹਨਾਂ ਤਿੰਨਾਂ ਦੇ ਵਿੱਚ ਹੀ ਯੋਗਦਾਨ ਹੈ। ਔਰ ਬੀਬੀ ਰੀਤ ਕੌਰ ਉਹਨਾਂ ਨੂੰ ਇੰਟਰਵਿਊ ਕਰਨਗੇ ਕਿਉਂਕਿ ਸਾਡੀ ਔਰ ਕੋਸ਼ਿਸ਼ ਹੁੰਦੀ ਹੈ ਉਹਨਾਂ ਦਾ ਇਨ ਸਟੂਡੀਓ ਇੰਟਰਵਿਊ ਹੋਏਗਾ ਜੀ। ਸੋ ਸਾਡੀ ਕੋਸ਼ਿਸ਼ ਹੈ ਵੀ ਅਸੀਂ ਅਲੱਗ-ਅਲੱਗ ਸ਼ੋਬਿਆਂ ਦੇ ਵਿੱਚ ਔਰ ਖਾਸ ਤੌਰ ਤੇ ਸਾਡੇ ਯੰਗ ਬਡਿੰਗ ਸਿੱਖ ਆਰਟਿਸਟ ਜਿਹੜੇ ਨੇ, ਨੌਜਵਾਨ ਜਾਂ ਮੁਟਿਆਰਾਂ ਜੋ ਵੀ ਉਹਨਾਂ ਦੇ ਕੰਮ ਨੇ, ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰੀਏ। ਸੋ ਇਹ ਵੀ ਕੱਲ ਦੇ ਪ੍ਰੋਗਰਾਮ ਨੂੰ ਜ਼ਰੂਰ ਦੇਖਣ। ਸੋ ਇੱਕ ਵਾਰ ਫੇਰ ਅਸੀਂ ਨਾਨਕਸ਼ਾਹੀ ਨਵਾਂ ਵਰ੍ਹਾ ਸੰਮਤ 548 ਦੀ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਜੀ ਰਾਉ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ